ਬਾਤ ਹਰਵਿੰਦਰ ਕਰਦੇ ਜਾਈਏ, ਇਹ ਆਪਾਂ ਬਜ਼ੁਰਗਾਂ ਤੋਂ ਵੀ ਹੁਣ ਆਪ ਵੀ ਆਪਾਂ ਕਹਿੰਦੇ ਆ ਯਾਰ ਪਹਿਲਾਂ ਦੇ ਨਾਲੋਂ ਫਰਕ ਬਹੁਤ ਪੈ ਗਿਆ। ਗਰਮੀ ਜ਼ਿਆਦਾ, ਠੰਡ ਜ਼ਿਆਦਾ ਜਾਂ ਉਹ ਜਿਹੜਾ ਪੀਰੀਓਡਿਸਿਟੀ ਹੁੰਦੀ ਸੀ ਉਹ ਪੀਰੀਓਡਿਕਲੀ ਆਉਂਦਾ ਸੀ, ਥੋੜ੍ਹਾ ਬਹੁਤਾ ਉੱਤੇ ਥੱਲੇ ਹੋਣਾ, ਉਹਦੇ ਵਿੱਚ ਜ਼ਿਆਦਾ ਅਸਰ ਪੈ ਰਿਹਾ ਆ। ਸੋ ਇਹ ਕਿਤੇ ਨਾ ਕਿਤੇ ਆਪਾਂ ਕਲਾਈਮੇਟ ਚੇਂਜ ਨਾਲ ਜੋੜ ਕੇ ਦੇਖਦੇ ਹਾਂ। ਸੋ ਸ਼ੁਰੂਆਤ ਕਰਦੇ ਹਾਂ ਇਸੇ ਤੋਂ ਉੱਤੋਂ ਹੀ ਵੀ ਕਲਾਈਮੇਟ ਚੇਂਜ ਹੈ ਕੀ ਚੀਜ਼। ਜੀ ਰਾਜਕਨਵੀਰ ਸਿੰਘ, ਕਲਾਈਮੇਟ ਚੇਂਜ ਦੀ ਆਪਾਂ ਗੱਲ ਕਰੀਏ ਤੇ ਵਾਤਾਵਰਣ ਦੇ ਵਿੱਚ ਤਬਦੀਲੀਆਂ ਨੂੰ ਪੰਜਾਬੀ ਵਿੱਚ ਉਹਦੀ ਸਿੱਧੀ ਟਰਾਂਸਲੇਸ਼ਨ ਕਰ ਸਕਦੇ ਹਾਂ। ਜੇ ਯੂਨਾਈਟਿਡ ਨੇਸ਼ਨਸ ਦੀ ਡੈਫੀਨੇਸ਼ਨ ਦੀ ਗੱਲ ਕਰੀਏ ਤੇ ਉਹਦੇ ਅਨੁਸਾਰ ਲੰਮੇ ਸਮੇਂ ਦੇ ਵਿੱਚ ਲੌਂਗ ਟਰਮ ਸ਼ਿਫਟ ਇਨ ਟੈਂਪਰੇਚਰਸ ਨੂੰ ਤੇ ਜਿਹੜੇ ਵੈਦਰ ਦੇ ਪੈਟਰਨ ਆ, ਜਿੱਦਾਂ ਤੁਸੀਂ ਪਹਿਲੇ ਐਕਸਪਲੇਨ ਕਰ ਹੀ ਦਿੱਤਾ, ਤੇ ਉਹਨਾਂ ਨੂੰ ਕਲਾਈਮੇਟ ਚੇਂਜ ਕਿਹਾ ਜਾਂਦਾ ਹੈ ਨਾ। ਤੇ ਆਮ ਤੌਰ 'ਤੇ ਅਸੀਂ ਵੇਖਿਆ ਕਿ ਜਿਹੜੇ ਸਾਡੇ ਬਜ਼ੁਰਗਾਂ ਨੇ ਜਿਹੜਾ ਮਾਹੌਲ ਦੇਖਿਆ, ਇਕੱਲਾ ਮੈਂ ਇਹ ਆਲਮੀ ਗੱਲ ਆ, ਪੂਰੀ ਦੁਨੀਆ ਦੀ ਗੱਲ ਆ, ਇਕੱਲੇ ਅਮਰੀਕਾ ਜਾਂ ਇੰਡੀਆ ਜਾਂ ਪੰਜਾਬ ਦੇ ਸੰਬੰਧ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਇਹ ਜਿਹੜੇ ਚੀਜ਼ਾਂ ਉਹ ਆਪਾਂ ਨੂੰ ਵੇਖਣ ਨੂੰ ਮਿਲ ਰਹੀਆਂ। ਤੇ ਉਹਦੇ ਵਿੱਚ ਜਿਹੜੇ ਸ਼ਿਫਟ ਆਮ ਤੌਰ ਦੇ ਉੱਤੇ ਇਹ ਦੱਸਦਾ ਕਿ ਜਿਹੜੇ ਤੇ ਸ਼ਾਰਟ ਟਰਮ ਸ਼ਿਫਟ ਆ, ਹੈ ਨਾ, ਜਿੱਦਾਂ ਅਸੀਂ ਕੈਲੀਫੋਰਨੀਆ ਵਿੱਚ ਰਹਿੰਦੇ, ਇੱਕ ਸਾਲ ਮੀਂਹ ਪੈ ਗਏ, ਦੂਸਰੇ ਸਾਲ ਔੜ ਪੈ ਗਈ, ਹੈ ਨਾ। ਇਹ ਜਿਹੜੀ ਚੀਜ਼ਾਂ ਇਹ ਤਾਂ ਚੱਲ ਹੁੰਦੀਆਂ ਰਹਿੰਦੀਆਂ ਤੇ ਕੁਦਰਤੀ ਤੌਰ ਦੇ ਉੱਤੇ ਆ, ਪਰ ਇਹਦੇ ਵਿੱਚ ਜਿਹੜੀ ਕੀ ਐਲੀਮੈਂਟ ਆ ਜਿਹੜੀ ਸਮਝਣ ਵਾਲਾ ਵਾ, ਉਹ ਇਹ ਹੈ ਕਿ ਜਿਹੜੇ ਲੌਂਗ ਟਰਮ ਸ਼ਿਫਟ ਹੋ ਜਾਂਦੇ ਆ, ਟੈਂਪਰੇਰੀ ਨਹੀਂ ਵੀ 1 ਸਾਲ 2 ਸਾਲ ਹੋ ਗਏ, ਪਰ ਲੰਮਾ ਸਮਾਂ ਜਿਹੜੇ ਸ਼ਿਫਟ ਹੁੰਦੇ ਆ। ਇਹਦੇ ਵਿੱਚ ਇੱਕ ਗੱਲ ਧਿਆਨ ਕਰਨ ਵਾਲੀ ਆ ਕਿ 18ਵੀਂ 1800s ਵਿੱਚ 19ਵੀਂ ਸਦੀ ਦੇ ਵਿੱਚ ਇੰਡਸਟਰੀਅਲ ਰੈਵੋਲੂਸ਼ਨ ਸ਼ੁਰੂ ਹੋਇਆ। ਇੰਡਸਟਰੀਅਲ ਰੈਵੋਲੂਸ਼ਨ ਦੇ ਵਿੱਚ ਜਿਹੜੀ ਆਲਮੀ ਤਪਸ਼ ਆ, ਹੈ ਨਾ, ਗਲੋਬਲ ਵਾਰਮਿੰਗ ਜਿਹਨੂੰ ਕਹਿੰਦੇ ਆ, ਉਹ ਵੀ ਵਧੀ, ਤੇ ਉਹੀ ਇੱਕ ਮੇਨ ਕੰਟਰੀਬਿਊਟਰ ਆ ਜੇ ਮੋਟੇ ਤੌਰ ਦੇ ਉੱਤੇ ਦੇਖਿਆ ਜਾਏ। ਹਾਲਾਂਕਿ ਉਹਦੇ ਬਹੁਤ ਕਾਰਨ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ, ਪਰ ਮੋਟੇ ਤੌਰ ਦੇ ਉੱਤੇ ਇਹ ਕਹਿ ਰਹੇ ਕਿ ਜਿਹੜੀ ਆਲਮੀ ਤਪਸ਼ ਆ ਉਹਨੇ ਕਲਾਈਮੇਟ ਚੇਂਜ ਨੂੰ ਜਿਹੜਾ ਉਹਦੇ ਵਿੱਚ ਤਬਦੀਲੀ, ਮੌਸਮ ਦੇ ਵਿੱਚ ਪੈਟਰਨਸ ਦੇ ਵਿੱਚ ਤਬਦੀਲੀ ਲੈ ਕੇ ਆਉਂਦੀ ਆ। ਹੁਣ ਰਾਜਕਨਵੀਰ ਕੀ ਹੋਇਆ ਕਿ ਜਦੋਂ ਇੰਡਸਟਰੀ ਆਈ, ਇੰਡਸਟਰੀ ਦੇ ਲਈ ਆਪਾਂ ਨੂੰ ਹਰ ਇੱਕ ਚੀਜ਼ ਜਿਹੜੀ ਆ ਉਹਦੀ ਪ੍ਰੋਡਕਸ਼ਨ ਦੇ ਉੱਤੇ, ਉਹਦੀ ਪ੍ਰੋਡਕਸ਼ਨ ਦੀ ਐਫੀਸ਼ੀਐਂਸੀ ਉੱਤੇ ਜਿਹੜਾ ਜ਼ੋਰ ਦਿੱਤਾ ਜਾਣ ਲੱਗ ਪਿਆ। ਉਹਦੇ ਕਰਕੇ ਜਿਹੜੀ ਕੁਦਰਤੀ ਤੌਰ ਦੇ ਉੱਤੇ ਪਹਿਲਾਂ ਚੀਜ਼ਾਂ ਹੁੰਦੀਆਂ ਸੀ, ਜਿਹਦਾ ਕਿ ਵਾਤਾਵਰਨ ਦੇ ਨਾਲ ਬਹੁਤਾ ਖਿਲਵਾੜ ਨਹੀਂ ਸੀ ਹੁੰਦਾ, ਤੇ ਇੱਕ ਬੈਲੈਂਸ ਜਿਹਾ, ਚਲੋ ਆਫ ਥੋੜਾ ਬੈਲੈਂਸ ਇੰਨਾ ਨਹੀਂ ਸੀ ਹੁੰਦਾ, ਪਰ ਜਦੋਂ ਉਹਦੀ ਅਸੀਂ ਐਗਜ਼ੀਕਿਊਸ਼ਨ ਕਰਨ ਲੱਗੇ ਚੀਜ਼ਾਂ ਦੀ, ਫੈਕਟਰੀਆਂ ਲੱਗੀਆਂ, ਉਹਦੇ ਤੋਂ ਆਊਟਪੁੱਟ ਵੱਲ ਆਪਾਂ ਨੂੰ ਧਿਆਨ ਦੇਣ ਲੱਗ ਪਏ, ਤੇ ਕੋਈ ਅਨਨੈਚੁਰਲ ਪ੍ਰੋਸੈਸਿਸ ਜਿਹੜੀ ਆਪਾਂ ਹੋਂਦ ਦੇ ਵਿੱਚ ਲਿਆਂਦੀ ਆ, ਜਿਹਦੇ ਕਰਕੇ ਇਹ ਜਿਹੜਾ ਆਲਮੀ ਤਪਸ਼ ਆ ਉਹ ਵਧੀ। ਤੇ ਖਾਸ ਤੌਰ ਦੇ ਉੱਤੇ ਇਸ ਵਿੱਚ ਅਸੀਂ ਗੱਲ ਕਰੀਏ ਕਿ ਹੋਰ ਅਸੀਂ ਥੋੜ੍ਹੀ ਵੱਧ ਇੱਕ ਲੈਵਲ ਥੱਲੇ ਚਲੇ ਜਾਈਏ ਤੇ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਆਦਿ ਜਿਹੜੀਆਂ ਗੈਸਿਸ ਆ, ਉਹਨਾਂ ਦੀ ਜਿਹੜੀ ਵਾਤਾਵਰਨ ਦੇ ਵਿੱਚ ਜਿਹੜੀ ਉਹਨਾਂ ਦੀ ਪ੍ਰੈਜ਼ੈਂਸ ਵਧੀ, ਤੇ ਉਹ ਇਹ ਦੱਸਦੇ ਜਾਏ ਕਿ ਇੱਦਾਂ ਦੀਆਂ ਗੈਸ ਆ ਜਿਹੜੀ ਤਪਸ਼ ਨੂੰ ਅਬਜ਼ੋਰਬ ਜ਼ਿਆਦਾ ਕਰਦੀਆਂ ਬਾਕੀ ਨਾਲੋਂ, ਹੈ ਨਾ। ਸੋ ਇਹਦੇ ਕਰਕੇ ਜਿਹੜੀ ਵਾਤਾਵਰਨ ਦੇ ਵਿੱਚ ਜਿਹੜੇ ਸੂਰਜ ਦੀ ਕਿਰਨਾਂ ਦੇ ਨਾਲ ਜਿਹੜਾ ਪਹਿਲਾਂ ਟੈਂਪਰੇਚਰ ਹੁੰਦਾ ਸੀ, ਉਹ ਜਿਹੜਾ ਇਹ ਗੈਸਾਂ ਵੱਧ ਹੋਣ ਕਰਕੇ ਅਬਜ਼ੋਰਬ ਹੋਣ ਲੱਗ ਪਿਆ, ਤੇ ਅਬਜ਼ੋਰਬ ਹੋਣ ਕਰਕੇ ਜਿਹੜੀ ਆਲਮੀ ਤਪਸ਼ ਆ ਉਹ ਵਧੀ। ਇਹ ਮੰਨਿਆ ਜਾ ਰਿਹਾ ਰਾਜਕਰਨ ਕਿ ਹੁਣ ਤੱਕ ਜਿਹੜੇ ਕੁਛ ਅੰਦਾਜ਼ੇ ਜਿਹੜੇ ਜ਼ਿਆਦਾ ਪਾਪੂਲਰ ਆ ਉਹਦੇ ਅਨੁਸਾਰ ਪਿਛਲੇ 3 ਦਹਾਕਿਆਂ ਦੇ ਵਿੱਚ ਦੁਨੀਆ ਭਰ ਦਾ ਜਿਹੜਾ ਤਾਪਮਾਨ ਆ ਔਨ ਐਵਰੇਜ 1.1 ਡਿਗਰੀ ਸੈਲਸੀਅਸ ਵਧਿਆ ਹੋਇਆ ਜੀ। ਬਿਲਕੁਲ, ਸਾਇੰਸਦਾਨਾਂ ਨੇ ਪਤਾ ਨਹੀਂ ਕਿੰਨੀ ਵਾਰੀ ਇਹ ਖਤਰੇ ਦਾ ਘੁੱਗੂ ਵਜਾਇਆ ਆ, ਜਿਸ ਦੇ ਵਿੱਚ ਕਹਿੰਦੇ ਆ ਵੀ 2 ਡਿਗਰੀ ਜਾਂ 2.5 ਡਿਗਰੀ ਜਾਂ ਇੱਦਾਂ ਵੱਧ ਗਿਆ ਤਾਂ ਇਰਰਿਵਰਸਿਬਲ ਨਾ ਮੁੜਨ ਵਾਲਾ ਜਿਹੜਾ ਇਹ ਆਪਾਂ ਨੂੰ ਫਰਕ ਪੈ ਜਾਣਾ।